ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਪ੍ਰੈਜ਼ੀਡੈਂਟ ਜ਼ੈਲੈਂਸਕੀ ਵਾਸ਼ਿੰਗਟਨ ਪਹੁੰਚ ਰਹੇ ਆ ਤੇ ਉਹ ਜਦੋਂ ਪਹੁੰਚਣਗੇ ਤੇ ਯੂਐਸ ਤੇ ਯੂਕਰੇਨ ਦਾ ਜਿਹੜਾ ਐਗਰੀਮੈਂਟ ਹੈ, ਇੱਕ ਫਰੇਮਵਰਕ ਬਣਾਇਆ ਗਿਆ ਮਿਨਰਲ ਰਿਸੋਰਸਸ ਨੂੰ ਲੈ ਕੇ ਯੂਕਰੇਨ ਦੇ ਵਿੱਚ, ਉਹਦੇ ਉੱਤੇ ਸਾਈਨ ਕੀਤੇ ਜਾਣਗੇ। ਇਹ ਅੱਜ ਵਾਈਟ ਹਾਊਸ ਵੱਲੋਂ ਸਟੇਟਮੈਂਟ ਜਾਰੀ ਹੋਈ ਹੈਗੀ ਆ। ਸੋ ਜਿਹੜੇ ਲੋਕ ਇਸ ਮੈਟਰ ਦੇ ਨਾਲ ਜਾਣਕਾਰੀ ਰੱਖਦੇ ਆ, ਉਹਨਾਂ ਨੇ ਇੱਕ ਕੰਡੀਸ਼ਨ ਆਫ ਅਨੋਨਿਮਿਟੀ ਦੇ ਉੱਤੇ ਦੱਸਿਆ ਆ ਵੀ ਉਹ ਪਬਲਿਕਲੀ ਤਾਂ ਨਹੀਂ ਬੋਲ ਸਕਦੇ ਹੈਗੇ ਇਹਦੇ ਸੰਬੰਧ ਦੇ ਵਿੱਚ, ਪਰ ਜੋ ਕੀਵ ਆ ਯੂਕਰੇਨ, ਮਤਲਬ ਮੁਲਕ ਯੂਕਰੇਨ ਦੀ ਰਾਜਧਾਨੀ ਆ, ਸੋ ਬਿਲਕੁਲ ਐਗਰੀਮੈਂਟ ਦੇ ਉੱਤੇ ਆ ਗਏ ਆ। ਪਰ ਇਸ ਐਗਰੀਮੈਂਟ ਦੇ ਨਾਲ ਯੂਐਸ ਮਿਲਟਰੀ ਦੀ ਸਪੋਰਟ ਯੂਕਰੇਨ ਨੂੰ ਅਰਜੈਂਟਲੀ ਬੇਸਿਸ ਦੇ ਉੱਤੇ ਦਊਗਾ। ਸੋ ਹੁਣ ਇੱਕ ਤਰ੍ਹਾਂ ਦੇ ਨਾਲ ਫਿਰ ਰਸ਼ੀਆ ਦੇ ਉੱਤੇ ਵੀ ਪ੍ਰੈਸ਼ਰ ਹੋਊਗਾ, ਕਿਉਂਕਿ ਰਸ਼ੀਆ ਵਾਲਿਆਂ ਇਹ ਸੋਚ ਰਹੇ ਸੀ ਵੀ ਜਿਸ ਹਿਸਾਬ ਦੇ ਨਾਲ ਟਰੰਪ ਹੋਣਾ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਦੀ ਸਿਫਤ ਵੀ ਕੀਤੀ ਆ, ਯੂਐਨ ਦੇ ਵਿੱਚ ਵੋਟ ਵੀ ਉਹਨਾਂ ਦੇ ਹੱਕ ਦੇ ਵਿੱਚ ਪਾਈ ਆ ਵੀ ਵਨ ਸਾਈਡਡ ਹੋਊਗਾ। ਸੋ ਇੱਧਰ ਜੋ ਜ਼ੈਲੈਂਸਕੀ ਆ ਉਹਦੀ ਬਾਂਹ ਮਰੋੜ ਕੇ ਸੋ ਬਿਲਕੁਲ ਜਿਹੜੇ ਮਿਨਰਲਸ ਹੈਗੇ ਆ ਯੂਕਰੇਨ ਦੇ, ਉਹਨਾਂ ਦੀ ਜਿਹੜੀ ਐਗਰੀਮੈਂਟ ਆ ਵੀ ਹਾਂ ਅਮਰੀਕਾ ਵਾਲੇ ਉਹਨਾਂ ਨੂੰ ਯੂਜ਼ ਕਰਨਗੇ, ਉਹਨਾਂ ਨੂੰ ਲੈ ਕੇ ਆਣਗੇ। ਸੋ ਸ਼ੁੱਕਰਵਾਰ ਨੂੰ ਪ੍ਰੈਜ਼ੀਡੈਂਟ ਜ਼ੈਲੈਂਸਕੀ ਹੁਣੀ ਪਹੁੰਚ ਰਹੇ ਆ ਅਮਰੀਕਾ ਦੇ ਵਿੱਚ। ਵਾਈਟ ਹਾਊਸ ਵੱਲੋਂ ਸਟੇਟਮੈਂਟ ਜਾਰੀ ਹੋਈ ਆ ਤੇ ਐਗਰੀਮੈਂਟ ਕੀਤਾ ਜਾਊਗਾ ਦੋਨਾਂ ਮੁਲਕਾਂ ਦੇ ਵਿੱਚ। ਇਹ ਮਿਨਰਲਾਈਟਸ ਨੂੰ, ਮਿਨਰਲਸ ਜੋ ਉੱਥੇ ਹੈਗੇ ਬਹੁਤ ਹੀ ਇੰਪੋਰਟੈਂਟ ਮਿਨਰਲਸ ਆ ਜਿਹੜੇ ਚਾਈਨਾ ਤੋਂ ਬਹੁਤ ਵਾਰ ਅਮਰੀਕਾ ਵਾਲੇ ਲੈਂਦੇ ਸੀ। ਸੋ ਟਰੰਪ ਉਹਨਾਂ ਨੇ ਇਹ ਕਿਹਾ ਵੀ ਬਹੁਤ ਵੱਡੀ ਬਿਗ ਡੀਲ ਹੈਗੀ ਆ, ਟ੍ਰਿਲੀਅਨਸ ਆਫ ਡਾਲਰ ਵਰਥ ਆਫ ਜਿਹੜਾ ਫਿਊਚਰ ਦੇ ਵਿੱਚ ਅਮਰੀਕਾ ਦੇ ਲਈ ਉਹ ਫਾਇਦਾ ਹੋਊਗਾ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਿਨ ਲਿਵਿਟ ਨੇ ਵੀ ਰਿਪੋਰਟਰ ਨੂੰ ਇਹ ਦੱਸਿਆ ਵੀ ਜਿਹੜੇ ਕ੍ਰਿਟੀਕਲ ਮਿਨਰਲ ਡੀਲ ਹੈਗੀ ਆ ਤੇ ਰੇਅਰ ਅਰਥ ਡੀਲ ਆ, ਇਹ ਬਿਲਕੁਲ ਸਾਈਨ ਹੋਣ ਜਾ ਰਹੀ ਹੈਗੀ ਜੀ। ਬਿਲਕੁਲ। ਸੋ ਕਹਿੰਦੇ ਵੀ ਸ਼ੁੱਕਰਵਾਰ ਨੂੰ ਜ਼ੈਲੈਂਸਕੀ ਇੱਥੇ ਆ ਸਕਦੇ ਆ। ਡਰਾਫਟ ਜਿਹੜਾ ਇਸ ਦਾ ਲਿਖਿਆ ਜਾ ਰਿਹਾ ਆ। ਸੋ ਜਿਹੜੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਯੂਕਰੇਨ ਦੇ, ਉਹ ਸ਼ੁੱਕਰਵਾਰ ਨੂੰ ਇੱਥੇ ਪਰਸੋਂ ਨੂੰ ਕਹਿੰਦੇ ਵੀ ਪਹੁੰਚ ਰਹੇ ਆ ਸ਼ਾਇਦ, ਤਾਂ ਉਹ ਇਸੇ ਡੀਲ ਨੂੰ ਲੈ ਕੇ ਹੀ ਅੱਗੇ ਗੱਲਬਾਤ ਜਿਹੜੀ ਉਹ ਕਰਨਗੇ। ਇਸ ਤੋਂ ਪਹਿਲਾਂ ਜਦ ਟਰੰਪ ਹੋਣਾ ਨੇ ਯੂਕਰੇਨ ਤੋਂ ਬਗੈਰ ਰਸ਼ੀਆ ਦੇ ਨਾਲ ਸਿੱਧੀ ਗੱਲਬਾਤ ਕਰਨੀ ਸ਼ੁਰੂ ਕੀਤੀ ਸੀ, ਇਤਰਾਜ਼ ਜਿਹੜਾ ਆ ਜ਼ੈਲੈਂਸਕੀ ਦਾ ਇਸ ਉੱਤੇ ਰਿਹਾ ਸੀਗਾ। ਸੋ ਇਹ ਜਿਹੜੀ ਚੀਜ਼ ਨੂੰ ਲੈ ਕੇ ਉਸਨੇ ਬਾਰ-ਬਾਰ ਕਿਹਾ ਸੀਗਾ ਵੀ ਸਾਡੀ ਸ਼ਮੂਲੀਅਤ ਤੋਂ ਬਗੈਰ ਕੋਈ ਵੀ ਜਿਹੜਾ ਸਮਝੌਤਾ ਆ ਉਹ ਨਹੀਂ ਹੋਊਗਾ, ਜਿਸ ਨੂੰ ਅਸੀਂ ਨਹੀਂ ਮੰਨਾਂਗੇ। ਫਿਰ ਉਸ ਤੋਂ ਬਾਅਦ ਦੇ ਵਿੱਚ ਤਲਖੀ 'ਚ ਆ ਕੇ ਉਸਨੇ ਅਸਤੀਫਾ ਦੇਣ ਦੀ ਵੀ ਜਿਹੜੀ ਗੱਲ ਆਖੀ ਸੀਗੀ। ਇਲੈਕਸ਼ਨ ਜਿਹੜੀਆਂ ਡਿਊ ਸੀ ਉੱਥੇ ਕਹਿੰਦੇ ਵੀ ਅਜੇ ਤੱਕ ਨਹੀਂ ਹੋਈਆਂ, ਜਿਸ ਤੋਂ ਬਾਅਦ 'ਚ ਟਰੰਪ ਹੋਣਾ ਨੇ ਜ਼ੈਲੈਂਸਕੀ ਨੂੰ ਡਿਕਟੇਟਰ ਆਖ ਦਿੱਤਾ ਸੀ। ਪੁਤਿਨ ਨੂੰ ਡਿਕਟੇਟਰ ਆਖਣ ਤੋਂ ਉਹਨਾਂ ਨੇ ਬੁੱਲ ਜਿਹੜੇ ਉਹ ਬੰਦ ਕਰ ਲਏ ਸੀਗੇ, ਜਾਂ ਕਹਿ ਲਓ ਵੀ ਉਹਨਾਂ ਨੇ ਗੱਲ ਆਪਣੀ ਪਿੱਛੇ ਖਿੱਚ ਲਈ ਸੀ ਜਦ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਹੋ ਗਿਆ ਸੀਗਾ। ਸੋ ਹੁਣ $500 ਬਿਲੀਅਨ ਦੀ ਮੰਗ ਵੀ ਕਰਤੀ ਸੀਗੀ ਟਰੰਪ ਹੋਣਾ ਨੇ ਯੂਕਰੇਨ ਤੋਂ ਵੀ, ਭਾਈ ਤੁਸੀਂ ਸਾਨੂੰ ਵਾਪਸ ਦੇਣੇ ਆ। ਸੋ ਇਹ ਉਸੇ ਸੰਦਰਭ ਦੇ ਵਿੱਚ ਨਾਲ ਇਹ ਡੀਲ ਜਿਹੜੀ ਉਹ ਹੋ ਰਹੀ ਆ, ਕਿਵੇਂ ਜਿਹੜਾ ਇਸ ਦੇ ਵਿੱਚ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲ ਨਾਲ ਚੱਲ ਰਹੀਆਂ ਆ। ਉਧਰ